ਇਸ ਤੋਂ ਪਹਿਲਾਂ ਕਿ ਮੋਲੇ ਜੱਟ ਤੋਂ ਵੈਸ਼ੀ ਜੱਟ ਹੋ ਜਾਏ ਭਾਈ ਕੱਚੀ ਲੱਸੀ ਹੈਗੀ ਆਪਣੀ ਕਹਿੰਦਾ ਮੋਲੇ ਜੱਟ ਤੂੰ ਵੈਸ਼ੀ ਜੱਟ ਹੋ ਜੇ ਕੱਚੀ ਲੱਸੀ ਹੈਗੀ ਉਹ ਮੇਰੀ ਗੱਲ ਸੁਣ ਮੈਨੂੰ ਲੱਗਦਾ ਇਹਨੇ ਕੜੀ ਬਣਾਉਣੀ ਆ ਗੱਲ ਸੁਣ ਤੂੰ ਵੀ ਜਾ ਕੇ ਮੰਗ ਰਿਹਾ ਲੱਸੀ ਆਪਾਂ ਵੀ ਰੱਖ ਲਈਏ ਕੜੀ ਆਪਾਂ ਰਾਤੀ ਬਣਾਈ ਜਿਹੜਾ ਮੌਲਾ ਜਿੱਤ ਮੱਖੀਆਂ ਬਹਿੰਦੀਆਂ ਯਾਰ ਘੋੜੇ ਵਾਲੀਆਂ ਮੇਰੇ ਤੇ ਬਈ ਜਾਂਦੀਆਂ ਮੇਰਾ ਕਸੂਰ ਆ ਸ਼ੁਕਰ ਕਰ ਘੋੜੇ ਵਾਲੀਆਂ ਨੇ ਤੇ ਤੇਰੇ ਤੇ ਕੂੜੇ ਵਾਲੀਆਂ ਬਹਿੰਦੀਆਂ ਮੇਰਾ ਨਾਂ ਨੂਰੀ ਨੱਤੇ ਨੱਤ ਹਾਏ ਨੱਤ ਉਹ ਕੀ ਆ ਤੈਨੂੰ ਫਿਲਮ ਨਾ ਬਣਾਈਏ ਇੱਧਰ ਖਲੋ ਓਏ ਤੂੰ ਫਿਲਮ ਨਾ ਨੂਰੀ ਨੱਤ ਤੂੰ ਮੌਲਾ ਜੱਟ ਉਹ ਖਲੋ ਜਾ ਯਾਰ ਤੁਸੀਂ ਲੋਕ ਇਹ ਹੈ ਜੀ ਮੌਲੇ ਦਾ ਇਹ ਮੌਲਾ ਵਾ ਯਾਰ ਥੱਲੋਂ ਮੌਲਾ ਨਿਕਲਿਆ ਪਿਆ ਯਾਰ ਤੁਹਾਡਾ ਥੱਲੋਂ ਕੌਲਾ ਨਿਕਲਿਆ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵੀਂ ਵੀਡੀਓ ਅੱਜ ਜਿਹੜੀ ਵੀਡੀਓ ਲੈ ਕੇ ਆ ਜੀ ਪ੍ਰਸਿੱਧ ਜੋੜੀ ਜਿਹਨੂੰ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ ਗਗਨਪ੍ਰੀਤ ਸਿੰਘ ਤੇ ਪ੍ਰਵਿੰਦਰ ਕੌਰ ਦੀ ਜੋੜੀ ਪਰੇ ਹੋ ਇਹੀ ਜੋੜੀ ਹੈ ਕੀ ਕੰਮ ਕਰ ਆਪਣਾ ਕਿਹੜੀ ਜੋੜੀ ਹੋਰ ਗੋਗਾ ਪਸਰੂਰੀ ਤੇ ਸਲੀਮ ਅਲਵੇਲਾ ਸਾਹਿਬ ਜਿਨ੍ਹਾਂ ਨੂੰ ਸਾਰੇ ਪਸੰਦ ਕਰਦੇ ਨੇ ਤੂੰ ਆਪਣੀ ਜੋੜੀ ਬਣਾ ਲਾ ਵੱਖਰੀ ਤੇ ਲਓ ਵੀ ਦੋਸਤੋ ਇਹਨਾਂ ਦੀ ਵੀਡੀਓ ਇੱਕ ਵੱਖਰੀ ਆਈ ਆ ਟਾਈਟਲ ਬੜਾ ਖਤਰਨਾਕ ਜਿਹਾ ਰੱਖਿਆ ਆ ਮੌਜ ਜੱਟ ਐਂਡ ਨੂਰੀ ਨਾਤ ਅੱਛਾ ਨਾਤ ਫਨੀ ਵੀਡੀਓ ਸਲੀਮ ਅਲਵੇਲਾ ਐਂਡ ਗੋਗਾ ਪਸਰੂਰੀ ਫਨੀ ਠੀਕ ਹੈ ਜੀ ਦੇਖਦੇ ਆ ਤੇ ਗੋਗਾ ਕਿੱਦਾਂ ਦਾ ਲੱਗੂਗਾ ਮੌਲਾ ਬਣਿਆ ਮੌਲਾ ਜੱਟ ਵਾਓ ਤੇ ਮੇਰੀ ਗੱਲ ਸੁਣੋ ਗੋਗਾ ਕਿੱਥੇ ਕੁੜੀ ਬਣਦਾ ਤੇ ਕਿੱਥੇ ਮੌਲਾ ਜੱਟ ਸਮੈਰਾ ਦੀ ਵੀਡੀਓ ਨਹੀਂ ਆਈ ਕਿੰਨੇ ਟਾਈਮ ਆਹ ਸਹੀ ਗੱਲ ਉਹ ਬੜੀ ਪਸੰਦ ਕਰਦੇ ਸਾਰੇ ਤੇ ਟਾਈਮ ਨਹੀਂ ਖਰਾਬ ਕਰਨਾ ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੱਕ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਆ ਕਰੋ ਤੇ ਆਜੋ ਕਰਦੇ ਆਂ ਦੀ ਵੀਡੀਓ ਸਟਾਰਟ ਮੈਂ ਤੇ ਆਪੋ ਜਵਾਨ ਲੱਭ ਵਾਲ ਰਿਹਾ ਵੀ ਨਕਲੀ ਲਾਏ ਲੱਗਦੇ ਆ ਜਿਹੜਾ ਮੈਨੂੰ ਫੱਟ ਲਾਵੇ ਮੇਰੇ ਵਾਲ ਪੁੱਟੇ ਮੈਨੂੰ ਚਪੇੜਾ ਮਾਰੇ ਤੂੰ ਕਿਉਂ ਘਬਰਾ ਗਈ ਏ ਬਫਲੋ ਬਫਲੋ ਨੂਰੀ ਨੱਤ ਦੇ ਨਾਲੇ ਤੂੰ ਨੂਰੀ ਨੱਤ ਅੱਖੀਆਂ ਬੜੀਆਂ ਪੈ ਰਹੀਆਂ ਨੇ ਰਾਤੀ ਗੁੜ ਚ ਮੂੰਹ ਮਾਰਿਆ ਈ ਇਹ ਨੂਰੀ ਨੱਤ ਮੈਨੂੰ ਲੱਗਦਾ ਕੋਈ ਬਦਮਾਸ਼ ਹੋਣਾ ਕੋਈ ਜਾਂ ਲੱਗ ਤੇ ਉਦੋਂ ਦਾ ਰਿਹਾ ਹੀ ਆ ਮੋਲੇ ਜੱਟ ਦੇ ਟਾਈਮ ਤੇ ਕੋਈ ਹੋਣਾ ਇਹਨਾਂ ਦਾ ਹੋ ਸਕਦਾ ਕੋਈ ਯਾਰ ਮਿੱਤਰ ਹੋਵੇ ਉਹਦਾ ਮੌਲੀ ਜੱਟ ਦਾ ਅੱਗੇ ਪੁਰਾਣਾ ਹੈ ਆ ਸਕਦਾ ਤਾਂ ਹੀ ਉਹ ਆ ਗਿਆ ਇਹਨਾਂ ਦੁਸ਼ਮਣਾਂ ਦੇ ਇਹ ਕੀ ਬਣਿਆ ਨੇ ਕਤਲ ਕਰ ਕਰਕੇ ਮੌਲੇ ਨੇ ਕਬਰਸਤਾਨ ਨਾ ਭਰਤੇ ਤੇ ਮੌਲੇ ਨੂੰ ਮੌਲਾ ਨਾ ਆਖੀ ਓਏ ਆਏ ਮੇਰੀ ਆਵਾਜ਼ ਆਸ ਪਿੰਡ ਤੱਕ ਪਹੁੰਚਾ ਦਿਓ ਜਿੱਥੇ ਮੇਰੇ ਦੁਸ਼ਮਣ ਵਸਦੇ ਨੇ ਗੋਗੇ ਦੀ ਆਵਾਜ਼ ਸੁਣ ਕੇ ਘੋੜਾ ਡਰ ਕੇ ਭੱਜੇ ਕਿਤੇ ਪਿਛਾਂ ਨੂੰ ਉਹ ਕੰਨ ਐ ਕਰੀ ਜਾਂਦਾ ਉਹਨੂੰ ਭੱਜਣਾ ਲੱਗਦਾ ਆਹੋ ਆਪੀ ਫੜਿਆ ਕੀ ਇਹ ਪੱਤੀ ਜੀ ਬਣਾ ਕੇ ਲਾਇਆ ਉੱਤੇ ਬਸ ਓਏ ਗਾਂਧੀ ਮਰਦਾ ਆਏ ਮੇਰਾ ਸਾਥ ਨਾ ਛੱਡੀ ਓਏ ਜੇ ਦੁਸ਼ਮਣਾਂ ਨੇ ਮੈਨੂੰ ਚਾਰੋਂ ਪਾਸੇ ਘੇਰ ਲਿਆ ਤੇ ਜਾ ਕੇ ਪਿੰਡ ਐਲਾਨ ਕਰਦੀ ਕਿ ਮੌਲਾ ਨੇ ਦੁਸ਼ਮਣਾਂ ਦੇ ਕਬਰਸਤਾਨ ਆਬਾਦ ਕਰਤੇ ਨੇ ਮੌਲਾ ਜੱਟ ਜਿੰਨੀ ਬਣਿਆ ਉੱਚੀ ਬੋਲਣ ਦੇ ਆਪਣਾ ਘੋੜੇ ਨੂੰ ਉੱਚੀ ਸੁਣਦਾ ਘੋੜੇ ਨੂੰ ਉਹ ਪਾਮ ਹੋ ਲਿਆ ਕਿੱਥੋਂ ਤੁਰਿਆ ਉਹਨਾਂ ਉਹ ਯਾਰ ਸ਼ਹਿਰ ਗਿਆ ਸੀ ਕੰਮ ਨਾ ਉਹ ਜ਼ਰੂਰੀ ਸੀ ਤੇ ਉਹ ਅੰਮੀ ਨੇ ਭੇਜਿਆ ਸੀ ਵੀ ਤੂੰ ਲਾਜ਼ਮੀ ਜਾ ਸ਼ਹਿਰ ਉਹ ਫਿਰ ਤੈਨੂੰ ਪਤਾ ਘਰ ਤੇ ਕੋਈ ਹੋਰ ਕੰਮ ਕਰਨ ਵਾਲਾ ਹੈ ਕੋਈ ਨਹੀਂਗਾ ਅੱਛਾ ਸਾਰੀ ਜ਼ਿੰਮੇਵਾਰੀ ਤੇ ਘਰਦਿਆਂ ਨੇ ਨਿੱਕੇ ਜਿਹੜੇ ਆ ਉਹ ਕਿਸੇ ਕੰਮ ਨਹੀਂ ਨਾ ਗੱਲ ਮੰਨਦੇ ਆ ਨਾ ਹੋਰ ਉਹ ਫਿਰ ਮੌਲੇ ਨੂੰ ਡਾਈ ਰੱਖਦੇ ਆ ਮੰਜੀਆਂ ਅੰਦਰ ਕਰੇ ਤੇ ਮੌਲਾ ਹੈ ਕੋਈ ਘਰ ਦਾ ਕੰਮ ਕਰਿਆਨੇ ਦਾ ਉਹ ਕੀ ਹੋ ਗਿਆ ਯਾਰ ਤੈਨੂੰ ਮੈਂ ਕੁਛ ਕਹਿਣ ਡਿਆ ਵਾਂ ਪਾਮ ਹੋ ਲਿਆ ਪੈਦਲ ਹੋਣਿਆ ਘੋੜਾ ਤੇਰਾ ਪੈਂਚਰ ਹੋ ਗਿਆ ਮੌਲੇ ਨੇ ਬਾਕੀ ਪਹਿਲੀ ਵਾਰੀ ਗੱਲ ਸੁਣੀ ਹੈ ਨਾ ਘੋੜਾ ਹੀ ਪੈਂਚਰ ਕਹਿੰਦੇ ਹੋ ਗਿਆ ਓਏ ਹੋਏ ਘੋੜੇ ਕਾਬੂ ਕਰ ਲਏ ਨੇ ਤੇ ਉਹਨਾਂ ਤੇ ਕਾਠੀਆਂ ਪਾਈਆਂ ਨੇ ਅੱਛਾ ਪਰ ਭਰਾ ਇਹ ਪਤਾ ਨਹੀਂ ਕਿਹੜੀ ਨਸਲ ਦਾ ਘੋੜਾ ਅੱਲਾ ਜਾਣੇ ਮੈਂ ਸਮਝਦਾ ਜਿਵੇਂ ਮੈਂ ਕੋਈ ਪਲੀਤ ਸ਼ੈਮ ਉੱਤੇ ਹੀ ਨਹੀਂ ਬਹਿਣ ਦਿੰਦਾ ਮੈਂ ਉੱਥੋਂ ਹੁਣ ਖੱਜਲ ਹੋ ਕੇ ਤੇ ਪੈਦਲ ਆਉਣ ਡਿਆ ਮੈਂ ਜਦੋਂ ਮੈਂ ਉੱਤੇ ਬੈਠਾ ਵਾਂ
ਐ ਕਰਕੇ ਤੇ ਮੈਨੂੰ ਥੱਲੇ ਸੁੱਟ ਦਿੰਦਾ। ਉਹ ਘੋੜਾ ਗੰਦ ਨਹੀਂ ਆਪਣੇ ਤੇ ਬਹਿਣ ਦਿੰਦਾ। ਹਾਏ ਹੈ ਹਾਏ, ਇਸ ਤੋਂ ਪਹਿਲਾਂ ਕਿ ਮੋਲੇ ਜੱਟ ਤੋਂ ਵੈਸ਼ੀ ਜੱਟ ਹੋ ਜਾਏ। ਭਾਈ ਕੱਚੀ ਲੱਸੀ ਹੈਗੀ ਆਪਣੀ ਕੋਲ? ਕਹਿੰਦਾ ਮੋਲੇ ਜੱਟ ਤੂੰ ਵੈਸ਼ੀ ਜੱਟ ਹੋ ਜੇ, ਕੱਚੀ ਲੱਸੀ ਹੈਗੀ। ਉਹ ਮੇਰੀ ਗੱਲ ਸੁਣ, ਮੈਨੂੰ ਲੱਗਦਾ ਇਹਨੇ ਕੜੀ ਬਣਾਉਣੀ ਆ। ਗੱਲ ਸੁਣ, ਤੂੰ ਵੀ ਜਾ ਕੇ ਮੰਗ ਰਿਹਾ ਲੱਸੀ, ਆਪਾਂ ਵੀ ਰੱਖ ਲਈਏ ਕੜੀ। ਆਪਾਂ ਰਾਤੀ ਬਣਾਈ ਹੈ ਜੇ। ਐਲੇ ਰਾਤੀ ਕੜੀ ਬਣਾਈ ਆ ਪਕੌੜਿਆਂ ਵਾਲੀ। ਜਾਨਵਰ ਓਏ। ਮੱਝਾਂ ਹੈਗੀ ਹੀ ਭਾ ਮੋਲਿਆ ਸਵਾ ਲੱਸੀ ਕੁੱਤੇ ਨੂੰ ਪਾਤੀ। ਹਾਂ, ਤੇਰੇ ਬੁੱਲਾਂ ਤੇ ਲੱਸੀ ਦੇ ਨਿਸ਼ਾਨ ਅਜੇ ਤੱਕ ਮੌਜੂਦ ਨੇ। ਜਾ ਚਲੇ ਜਾ, ਜ਼ਿੰਦਗੀ ਰਹੀ ਤੇ ਫੇਰ ਮਿਲਾਂਗੇ। ਲੈ ਲਓ ਲੱਸੀ ਲੈ ਲਾ। ਖਾ ਲੈ ਕਾ ਬਫਲੋ ਜਿੰਨਾ ਖਾਣਾ ਹੀ ਬਫਲੋ ਰੱਜ ਜਾਏ ਤੇ ਮੈਨੂੰ ਜ਼ਰੂਰ ਦੱਸਣਾ ਹੀ। ਮੈਂ ਤੇ ਸਵੇਰ ਦਾ ਭੁੱਖਾ ਸਿਰਫ ਦੁਸ਼ਮਣ ਦਾ ਲਹੂ ਪੀਣ ਲਈ ਨਿਕਲਿਆ ਵਾਂ। ਅੱਛਾ ਅੱਛਾ, ਮੈਂ ਕੀ ਕਿਹਾ ਤੈਨੂੰ? ਮੈਨੂੰ ਕਿਉਂ ਮਾਰ ਰਹੀ ਹੈ? ਆ ਜਾ ਜੂਣ ਜੋਗੀਏ, ਆ ਜਾ। ਉਹ ਨਾ ਹੋਵੇ ਤੇਰੇ ਖਾਣ ਪੀਣ ਚ ਦੁਸ਼ਮਣ ਕਿਤੇ ਕੂਚ ਕਰ ਜਾਵੇ। ਇੱਧਰ ਹੋ ਜਾ ਨੀ। ਇਹ ਵੀ ਕਾ ਖਵਾਉਣ ਆਇਆ ਲੱਗਦਾ। ਲੜਾਈ ਹੋ ਜਾਣੀ ਘਰ ਮੈਂ ਬਣਾਉਣਾ, ਉਹ ਲੈ ਲਓ। ਓਏ ਓਏ ਓਏ, ਮੁਕਾਬਲਾ ਪੂਰਾ ਹੋ ਰਿਹਾ ਅੱਜ। ਰਿੰਗ ਚ ਆ ਗਏ ਨੇ, ਗੋਲ ਗੋਲ ਘੁੰਮ ਰਹੇ ਨੇ। ਉਹ ਦੇਖਣ ਵਾਲੀ ਵੀ ਖੜੇ ਪਿੱਛੇ। ਮੌਲਾ ਜੱਟ ਤੂੰ ਹੈ, ਵੈਸ਼ੀ ਜੱਟ ਵੀ ਮੈਂ ਸਾਏ। ਹੌਲੀ ਬੋਲ ਮੋਤੀਆਂ ਲਿਆ। ਮੈਂ ਕੋਈ ਨਹਿਰੋਂ ਪਾਰ ਨਹੀਂ ਖਲੋਤਾ। ਹਾਏ, ਮੋਲੇ ਦਾ ਸਟਾਈਲ ਹੀ ਏ। ਜਿੰਨੀ ਦੇਰ ਉਹਦੀ ਆਵਾਜ਼ 7 ਪਿੰਡਾਂ ਚ ਨਾ ਚਲੀ ਜਾਏ, ਮੋਲੇ ਨੂੰ ਸਿੱਧਕ ਨਹੀਂ ਆਂਦਾ ਏ। ਸਿੱਧਕ ਨਹੀਂ ਆਉਂਦਾ। ਸ਼ਕਲੋਂ ਮੌਲਾ ਨਹੀਂ, ਮੌਲਾ ਖੁਸ਼ ਰੱਖੇ ਲੱਗ ਰਿਹਾ ਹੈ। ਮੇਰਾ ਨਾਂ ਨੂਰੀ ਨੱਤ ਏ, ਨੱਤ। ਹਾਏ ਨੱਤ ਉਹ ਕੀ ਆ, ਤੈਨੂੰ ਫਿਲਮ ਨਾ ਬਣਾਈਏ? ਇੱਧਰ ਖਲੋ। ਹਾਏ, ਤੂੰ ਫਿਲਮ ਕਿਹੜਾ ਨਾ ਬਣਾਈ। ਪੂਰੀ ਨਾਤੇ ਓਏ। ਮੈਂ ਉਹ ਨੂਰੀ ਨੱਤਾਂ। ਮੈਂ ਬੱਕਰੇ ਵੱਲ ਅੱਖ ਭਰ ਕੇ ਵੇਖਾਂ ਤੇ ਮੇਰੇ ਸਾਹਮਣੇ ਆਪ ਹੀ ਲੰਮਾ ਪੈ ਜਾਂਦਾ ਹੈ। ਲੈ ਫੇਰ ਲਾ ਮੈਨੂੰ ਛੁਰੀ। ਉਹ ਖਲੋ ਜਾ ਯਾਰ, ਇੱਕ ਯਾਰ ਮਿੰਟ ਤੂੰ ਵੀ ਖਲੋ ਜਾ ਨੂਰੀ, ਯਾਰ, ਖਲੋ ਜਾ ਕੀ ਯਾਰ। ਆ? ਇੱਕ ਮਿੰਟ ਨੂਰੀ ਖਲੋ ਜਾ ਯਾਰ। ਯਾਰ ਤੂੰ ਪਹਿਲੇ ਨਾ ਦੁਸ਼ਮਣੀ ਬਾਅਦ 'ਚ ਕਰ ਲਾਂਗੇ, ਇਹਨੂੰ ਪਹਿਲੇ ਪੱਠੇ ਪਾ ਲਾ ਤੂੰ। ਪੱਠੇ ਪਾਉਣੇ ਆ ਯਾਰ, ਇੱਧਰ ਨੂੰ ਹੋ ਯਾਰ। ਆਪਣੀ ਪ੍ਰੀ ਵੈਡਿੰਗ ਤੇ ਇਦਾਂ ਦਾ ਘੋੜਾ ਸੀ ਨਾ, ਵਾਈਟ ਕਲਰ ਦਾ, ਹਨਾ? ਉਹ ਕਾਬੂ ਨਹੀਂ ਆਉਂਦਾ, ਮਸਾ ਕਾਬੂ ਕੀਤਾ। ਵੀਡੀਓ ਬਹੁਤ ਵਧੀਆ ਬਣੀ ਪਰ ਉੱਥੇ ਯਾਰ ਇੱਧਰ ਲਿਆ, ਤੈਨੂੰ ਕੀ ਹੈ ਫੇਰ ਥੱਲੇ? ਫਰੇਮ ਚੋਂ ਬਾਹਰ ਜਾਈਏ ਨਾ, ਡਾਇਰੈਕਟਰ ਬਾਹਰ ਮੈਨੂੰ ਕਰ। ਵੇਖ ਕੇ ਨਾ ਹੋਰ ਯਾਦ ਆ ਗਿਆ। ਪ੍ਰੀ ਵੈਡਿੰਗ ਮੈਂ ਵੀ ਚਾਦਰਾ ਲਾਈ ਫਿਰਦਾ ਸੀ, ਤੇ ਜੇ ਕਿਤੇ ਮੈਂ ਇਹਦਾ ਫੜ ਲੈਂਦਾ ਟੋਕਾ ਜਿਹਾ ਹੱਥ 'ਚ, ਕਹਿਣਾ ਸੀ ਆਏ ਪਰੇ ਓਯੋ ਢੰਡਿਆ ਯਾਰ ਮੌਲਾ ਜੱਟ ਹੈਲੋ ਆ ਬਫਲੋ, ਗਿਆ। ਤੂੰ ਕੀ ਨਾਂ ਰੱਖਿਆ ਇਹਦਾ? ਹਾਂ, ਇਹਦਾ ਨਾਂ ਕੀ ਰੱਖਿਆ? ਇਹਦਾ ਭਾਈ ਮੈਂ ਬਿੱਲੋ ਨਾਂ ਰੱਖਿਆ। ਵਿਆਹੀ ਨਹੀਂ ਅਜੇ? ਯਾਰ ਵਿਆਹ ਦਾਂਗੇ, ਤੂੰ ਸਾਲਾ ਲੱਗਦਾ ਮੈਂ ਇਸ ਗੱਲ। ਓਏ ਸਾਲਾ ਕਿੰਨੂੰ ਪਿਆਈ ਓਏ। ਨਹੀਂ ਵੀ ਸਾਡੇ ਘਰ ਦੇ ਮਾਮਲੇ 'ਚ ਤੂੰ ਆਪਣੇ ਡਾਇਲਾਗ ਬੋਲ ਜਿਹੜੇ ਹੈਗੇ ਆ। ਡਾਇਲਾਗ ਵਿਆਹੀਏ ਨਾ ਵਿਆਹੀਏ। ਮੌਲਾ ਜੱਟ ਵੀ ਤੂੰ ਏ ਤੇ ਵੈਸ਼ੀ ਜੱਟ ਵੀ ਤੂੰ ਹੀ ਸੈਂ। ਇੱਕ ਬੰਦਾ 2 ਵਾਰੀ ਜਨਮ ਲੈ ਬੈਠਾ ਹੈ। ਓਏ ਤੂੰ ਆਪਣਾ ਤਾਰਫ ਕਰਾ ਓਏ। ਮੌਲੇ ਦੇ ਸਾਹਮਣੇ ਆਉਣ ਦੀ ਜ਼ਰੂਰਤ ਕਿਵੇਂ ਕੀਤੀ ਏ? ਓ ਯਾਰ ਹੱਸ ਤੇ ਚੰਗਾ ਲੈ। ਫਿਲਮ ਨਹੀਂ ਵੇਖੀ ਹੱਸ ਲੈ। ਯਾਰ ਹਾਲ ਮਾਠਾ ਤਾਂ ਚੰਗਾ ਹੱਸਣ ਹੈ। ਡਿਆ। ਸਹੀ ਤਾਂ ਹੱਸ। ਲੈ ਮਾਠਾ ਹੱਸਣ ਦਿਆਂ ਤੂੰ ਗੱਲ ਤੇ ਕਰ ਰਿਹਾ ਸੀ ਹੱਸਣ ਵਾਲੀ। ਯਾਰ ਮੈਂ ਹੁਣ ਕਾਮੇਡੀ ਕਰਾਂ ਕਿ ਮੈਂ ਡਾਇਲਾਗ ਬੋਲਾਂ ਆਪਣੇ? ਓਏ ਮੈਂ ਉਹ ਨੂਰੀ ਨੱਤਾਂ, ਉਹ ਜਵਾਨ ਲੱਭ ਰਿਹਾ ਸਾਂ ਜਿਹੜਾ ਮੇਰੇ ਸੀਨੇ ਤੇ ਫੱਟ ਲਾਵੇ, ਮੈਨੂੰ ਚਪੇੜਾ ਮਾਰੇ, ਮੈਨੂੰ ਕੁੱਟੇ, ਮੇਰੇ ਵਾਲ ਪੁੱਟੇ ਤੇ ਬੜਾ ਸ਼ਕਲੋਂ ਸ਼ਰੀਫ ਲੱਗਣਾ। ਆਏ ਪਹਿਲੇ ਉਹ ਸੀਨਾ ਤੇ ਬਣਾ ਲਾ ਜਿਹੜੇ ਤੇ ਮੌਲੇ ਨੇ ਫੱਟ ਲਾਣੇ ਆ। ਮੌਲੇ ਨੂੰ ਸੀਨੀ ਤੇ ਫੱਟ ਲਾਣ ਦਾ ਕੋਈ ਮਜ਼ਾ ਨਹੀਂ ਆਉਣਾ ਓਏ। ਇਹ ਤੇ ਜਦੋਂ ਗੰਡਾਸੇ 'ਚ ਗੰਡਾਸਾ ਵੱਜਾ, ਨਹੀਂ ਕੁਹਾੜੀ ਏ ਗੰਡਾਸੇ 'ਚ ਕਵਾੜੀ ਵੱਜੀ, ਤੈਨੂੰ ਆਪ ਪਤਾ ਲੱਗ ਜਾਏਗਾ। ਆਏ ਬੱਕਰੇ ਦੀ ਗੱਲ ਸੁਣਾ ਕੇ ਆਪਣੇ ਜੁਰਮ ਦਾ ਇਤਰਾਫ ਤੂੰ ਉਸ ਮੁਨਸਬ ਨਾ ਕਰ ਲਿਆ ਜਿੰਨੇ ਪੂਰੀ ਜ਼ਿੰਦਗੀ। ਯਾਰ ਇੱਕ ਮਿੰਟ। ਜਿੰਨੇ ਪੂਰੀ ਜ਼ਿੰਦਗੀ
ਬੇਇਨਸਾਫੀ ਨਹੀਂ ਕੀਤੀ ਓਏ। ਜੀ ਓਏ ਇਨਸਾਫ ਕਰਨ ਵਾਲਿਆ, ਜੀ ਦੁਨੀਆ ਤੇ ਇਨਸਾਫੀ ਕਰਦਾ ਰਿਹਾ, ਆਪਣੇ ਆਪ ਨਾਲ ਇਨਸਾਫ ਨਹੀਂ ਕੀਤਾ, ਨਾ ਤੂੰ ਆਪਣੇ ਆਪ ਨੂੰ ਸਾਫ਼ ਕੀਤਾ ਹੈ। ਇਹ ਨੂਰੀ ਨੱਤ ਦੀ ਕਵਾੜੀ ਸਾਫ਼ ਨਹੀਂ ਕੀਤਾ। ਅੱਜ ਤੇਰੇ ਮੂੰਹ ਤੋਂ ਇਹੋ ਜੀ ਮੈਲ ਲਾਏਗੀ, ਥੱਲੋਂ ਹੋਰ ਮੌਲਾ ਨਿਕਲ ਆਏਗਾ। ਤੂੰ ਤੇ ਆਰਾਮ ਨਾਲ ਖਲੋਗੀ ਹੈ ਯਾਰ ਮੌਲਾ ਡਰਾਈ ਕਲੀਨ ਕਰਾ ਲਿਆ ਆਪਣੇ ਆਪ ਨੂੰ। ਚੁੱਪ ਕਰਕੇ ਮੇਰੇ ਅੱਗੇ ਲੱਗ ਕੇ ਟੁਰ ਪੈ ਮੌਲਿਆ, ਤੇ ਜਾ ਕੇ ਦੱਸ ਲੋਕਾਂ ਨੂੰ ਕਿ ਮੈਂ ਨੂਰੀ ਦਾ ਗੁਲਾਮ ਆ। ਓਏ ਬੜੇ ਅੱਗੇ ਲੱਗ ਪੇ ਟੁਰ ਪਿਆ ਨਾ, ਕਿਸ ਕਿਹਾ ਨਾ ਹਾਂ ਤੁਰ ਪਾ ਨਾ, ਟੁਰ ਪਾ ਗਿਆ ਟੀ ਨਾਲ। ਸੋ ਬੋਲਣ ਦੇ ਵਿੱਚ ਸਟਾਈਲ ਵੀ ਨਾ ਪੁਰਾਣਾ ਵਰਤਿਆ ਗਿਆ, ਜਿਵੇਂ ਪੁਰਾਣੇ ਸਮਿਆਂ 'ਚ ਲੋਕੀ ਬੋਲਦੇ ਸੀ। ਭਾਸ਼ਾ ਹੌਲੀ ਹੌਲੀ ਚੇਂਜ ਹੁੰਦੀ ਰਹਿੰਦੀ ਹੈ। ਤੇ ਦਿਨ ਤੇ ਨੂਰੀ ਲੜਾਈ ਦਾ ਫੈਸਲਾ ਕੀਤਾ ਹੀ। ਅੱਜ ਤੇਰੇ ਚਾਚੇ ਦੀ ਕੁੜੀ ਦੀ ਮੰਗਣੀ ਹੈ। ਓਏ ਹੈਲੋ, ਕੀ ਆ? ਮੈਂ ਨਾ ਰਿਪੋਰਟਾਂ ਕਰਾ ਕੇ ਆਇਆ ਵਾਂ ਸ਼ਹਿਰੋਂ, ਤੇ ਮੈਂ ਗੱਲ ਕੋਈ ਨਹੀਂ ਸੀ ਲੜਾਈ ਲੜੂਈ ਪਿੰਡ 'ਚ ਨਾ ਲੈਣਾ, ਕੋਈ ਮਸਲਾ ਨਹੀਂਗਾ। ਮੇਰਾ ਖਿਆਲ ਹੈ ਮੌਤ ਨੂੰ ਵੇਖ ਕੇ ਡਰ ਗਿਆ। ਅੱਛਾ ਬਹਾਨਾ ਹੈ ਤੇਰੇ ਬਚਨ ਦਾ। ਰਿਪੋਰਟਾਂ ਚੈੱਕ ਕਰਾਏ। ਓਏ ਤੂੰ ਨੂਰੀ ਨਾਤੇ ਕੋਈ MBBS ਡਾਕਟਰ ਨਹੀਂ ਜਿਹਨੂੰ ਮੈਂ ਰਿਪੋਰਟਾਂ ਚੈੱਕ ਕਰਾਵਾਂ। ਤੇਰਾ ਇਲਾਜ ਸਿਰਫ ਨੂਰੀ ਕੋਲੇ, ਨੂਰੀ ਕੋਲ। ਓਏ ਮੈਂ ਮੱਲੇ ਤੇ ਕੁੱਤੇ ਮਾਰੇ ਸਨ, ਤੇ ਕੁੱਤਿਆਂ ਦੇ ਵੀ ਕੁੱਤੇ ਮਾਰੇ ਨੇ। ਤੂੰ ਨੂਰੀ ਆ ਕਿ ਤੂੰ ਸ਼ੇਰਾਂ ਵਾਲਾ ਹਕੀਮ ਆ ਜਿਹੜਾ ਤੂੰ ਮੇਰਾ ਇਲਾਜ ਕਰਨਾ? ਜੇ ਏਡਾ ਹੀ ਸੱਚਾ ਦੁਸ਼ਮਣ ਹੈ ਤੇ ਰਿਪੋਰਟਾਂ ਚੈੱਕ ਕਰਾ, ਹੋ ਸਕਦਾ ਨੂਰੀ ਤੇਰੀ ਮਦਦ ਕਰ ਦਵੇ। ਬਸ ਓਏ ਮੌਲੇ ਦੇ ਕਹਿਰ ਨੂੰ ਆਵਾਜ਼ ਨਾ ਦੇ ਨੂਰੀ। ਮੌਲੇ ਨੇ ਕਦੀ ਉਹ ਗੱਲ ਨਹੀਂ ਕੀਤੀ ਕਿਹੜੀ? ਜਿਹੜੀ ਉਹ ਪੂਰੀ ਨਾ ਕਰ ਸਕੇ। ਓਏ ਆਲਾ ਫਾੜੀ ਯਾਰ, ਪੜਿਆ ਮਾੜਾ ਵਾਹ 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 ਵਾਹ, ਇੰਗਲਿਸ਼ ਚ ਲਿਖਿਆ ਕੀ? ਨੂਰੀ ਬੜਨ ਯਾਰ, ਇੱਕ ਮਿੰਟ ਆ ਮੈਨੂੰ ਤੇਰਾ ਦੁਸ਼ਮਣ ਤੇ ਤੇਰੇ ਘਰ ਹੀ ਹੈ। ਇਹ ਮੇਰੀ ਬਫਲੋ ਚੁੱਪ ਕਰ ਜਾ। ਉਹ ਬਫਲੋ ਮੱਝ ਹੁੰਦੀ ਆ, ਚਪੇੜਾ ਨਾ ਖਾਲੀ ਕਿਸੇ ਕੋਲ। ਕੀ ਲਿਖਿਆ ਰਿਪੋਰਟਾਂ ਚ? ਦੱਸਿਆ ਨਹੀਂ ਕੁਝ ਉਹਨਾਂ ਨੇ? ਮੇਰੀਆਂ ਰਿਪੋਰਟਾਂ ਦੇ ਵਿੱਚ ਕੋਲੇਸਟ੍ਰੋਲ ਵਧਿਆ ਹੈ ਮੇਰਾ ਨੂਰੀ। ਬਸ ਫਿਰ ਅੱਜ ਤੋਂ ਬਾਅਦ ਤੇਰੇ ਸਮੋਸੇ ਬੰਦ, ਤੇਰੇ ਪਕੌੜੇ ਬੰਦ, ਤੇਰਾ ਘਿਓ ਬੰਦ, ਪਰੌਂਠੇ ਬੰਦ। ਤੂੰ ਸਿਰਫ ਛਿੱਤਰ ਖਾਏਗਾ ਵੀ ਨੂਰੀ ਕੋਲੋਂ। ਛਿੱਤਰ ਖਾਣ ਵਾਲੀ ਗੱਲ। ਵੈਸੇ ਯਾਰ ਜਿੱਦਾਂ ਮਰਜ਼ੀ ਆ, ਅਸਲ ਕਾਮੇਡੀ ਜਿਹੜੀ ਨਾ ਇਹ ਹੁੰਦੀ ਆ, ਏਦਾਂ ਹਾਸਾ ਪਾਇਆ ਜਾਂਦਾ। ਇੱਕ ਨਾ ਜਿਹੜਾ ਅਸਲੀ ਮਤਲਬ ਕਮੇਡੀਅਨ ਹੁੰਦਾ, ਉਹਦੀ ਪਹਿਚਾਣ ਇਹ ਆ ਕਿ ਉਹ ਜਦੋਂ ਆਪਣਾ ਡਾਇਲੋਗ ਬੋਲਦਾ ਨਾ, ਉਹ ਗਲਤ ਵੀ ਹੋ ਜੇ, ਉਹਦੇ ਮੂੰਹ 'ਚੋਂ ਕੁਝ ਨਿਕਲ ਵੀ ਜਾਵੇ ਤਾਂ ਵੀ ਹਾਸਾ ਆ ਜਾਂਦਾ ਆ। ਸੋ ਇਹ ਆਪਣਾ ਡਾਇਲੋਗ ਬੇਸ਼ੱਕ ਉਹ ਗਲਤ ਆਪਣੇ ਆਪ ਕਰ ਰਹੇ ਨੇ ਜਾਂ ਕੋਈ ਟ੍ਰਿਕ ਵਰਤ ਰਹੇ ਨੇ, ਹਾਸਾ ਆ ਰਿਹਾ ਪੂਰਾ। ਇਹਨਾਂ ਦੀ ਸਕ੍ਰਿਪਟ ਦੀ ਇਹ ਹੀ ਖਾਸੀਅਤ ਹੈ ਇਸ ਦੀ। ਇਹਨਾਂ ਨੇ ਸਾਰਾ ਗੈਟਅਪ ਪੁਰਾਣਾ ਲਿਆ ਹਨਾ, ਪੁਰਾਣਾ ਤੇ ਗੱਲਾਂ ਹੁੰਦੀਆਂ ਵੀ ਕਰੀ ਜਾਂਦੇ ਆ, ਗੱਲਾਂ ਹੁੰਦੀਆਂ ਕਰਦੇ ਪਏ ਜੇ। ਉਹ ਕਾਮੇਡੀ ਹਾਸੇ ਵਾਲੀ ਜ਼ਿਆਦਾ ਹੈ, ਜ਼ਿਆਦਾ ਸਹੀ ਗੱਲ ਕਿ ਪੁਰਾਣੇ ਗੈਟਅਪ ਚ ਆ ਕੇ ਤੇ ਉਹ ਨਵੀਆਂ ਗੱਲਾਂ ਕਰਦੇ ਤੇ ਨੂਰੀ ਮੈਂ ਤੇ ਅਜੇ ਬੈੱਡ ਰੈਸਟ ਤੇ ਆ। ਉਹ ਯਾਰ ਹੱਸ ਤੇ ਸਹੀ। ਬੈੱਡ ਰੈਸਟ ਨਹੀਂ, ਤੈਨੂੰ ਹੁਣ ਕਬਰ ਰੈਸਟ ਹੋਏਗੀ ਕਬਰਸਤਾਨ ਚ। ਓਏ ਉਹ ਕੀ ਆ ਤੁਰ ਪਾਓ? ਕੀ ਆ? ਓਏ ਪੰਜੀ ਪਿੰਡ ਮਰ ਗਏ ਨੇ, ਮੌਲੇ ਨੂੰ ਲੱਭ ਦੇ। ਤੇ ਤੂੰ ਅੱਜ ਸਾਨੂੰ ਸਾਹਮਣੇ ਮਿਲ ਕੇ ਵੀ ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ ਨੂਰੀ। ਕਿਸ ਤਰ੍ਹਾਂ ਕਰ ਸਕਣਾ ਵਾ? ਇਹ ਵਾਲ ਪਰਾਏ ਨੇ, ਮੈਨੂੰ ਨਹੀਂ ਪਤਾ। ਯਾਰ ਜੇ ਪਰਾਏ ਆ ਲੋਕਾਂ ਨੂੰ ਜ਼ਰੂਰ ਦੱਸਣਾ ਵਾ ਤੂੰ ਪਰਾਏ। ਜੇ ਤੈਨੂੰ ਪੰਜੀ ਪਿੰਡ ਨਹੀਂ ਨਾ ਲੱਭ ਸਕਦੇ ਤੇ ਫਿਰ ਨੂਰੀ ਨੇ ਲੱਭ ਲਿਆ, ਕਿਉਂਕਿ ਚਿਰਾਗ ਲੈ ਕੇ ਲੱਭੀਏ, ਮੋਬਾਈਲਾਂ ਦੀ ਲਾਈਟ ਲੈ ਕੇ ਵੀ ਲੱਭੀਏ, ਇਹੋ ਜਿਹਾ ਮੌਲਾ ਤੇ ਘਰੋਂ ਵੀ ਨਹੀਂ ਲੱਭਦਾ। ਜਾ ਜਾ ਕੇ ਕਿਤੇ ਢੋਲੇ ਮਾਈਏ ਗਾ, ਮਾਂ ਦੀ ਖਿਦਮਤ ਕਰ, ਬੱਚੇ ਪਾਲ। ਇਹ ਸੁਮਰੇ ਮਾਵਾਂ ਨੂੰ ਰੋਗ ਨਹੀਂ ਲਾਈਦਾ ਜਵਾਨਾ। ਓਏ ਮੇਰੀ ਮਾਂ ਦਾ ਨਾਂ ਕੀ ਹੋਇਆ ਵੀਰੇ? ਮੋਲੇ ਮੋਲੇ ਇੱਕ ਮਿੰਟ ਯਾਰ ਯਾਰ, ਇਹ ਤਾਂ ਕੋਈ ਗੱਲ ਹੋਈ ਨਹੀਂ ਅਸੀਂ। ਕੀ ਹੋਇਆ? ਕੀ ਆ? ਓਏ ਹੋਏ ਭਾ ਮੋਲੇ ਮੋਲੇ ਚਾ ਬੋਲਿਆ ਨਾ ਹਾਂ ਹਾਂ, ਤੇ ਦਿਲ ਦੀ ਧੜਕਨ ਵੱਧ ਗਈ। ਹਾਰਟ ਪੇਸ਼ੈਂਟ ਲੱਗਾ ਹੈ ਸੋਹਣਿਆ। ਹੈ ਵਾ ਦਿਲ ਦਾ ਵੀ ਨਾ ਥੋੜਾ ਜਿਹਾ ਮਸਲਾ ਵਾ। ਮੇਰਾ ਖਿਆਲ ਹੈ ਤੇਰੇ ਵਾਲ ਬੰਦ ਨੇ। ਇਹ ਡਾਕਟਰ ਦਾ ਕੰਮ ਨਹੀਂ ਹੈ, ਨੂਰੀ ਨੱਤੀ ਖੋਲੇਗਾ।
ਖਲੋਇਆ ਮੈਂ ਲੜਨ ਦੇ ਮੂਡ 'ਚ ਹੈਗਾ ਤੈਨੂੰ ਨਜ਼ਰ ਯਾਰ ਮਕਾ ਵਿੱਚੋਂ ਫਿਰ ਉਹ ਨਹੀਂ ਫਿਰ ਖਲੋਂਦਾ ਹੁਣ ਖਲੋ ਤੇ ਜਾ 2 ਮਿੰਟ ਤੇ ਉਹ ਖਲੋਣ ਹੀ ਨਹੀਂ ਦੇ ਆਪਣਾ ਘੋੜਾ ਫੜ ਫਿਰ ਘੋੜੀ ਆ ਕੇ ਘੋੜਾ ਫੜ ਘੋੜੀ ਆ ਕੇ ਵਿੱਚ ਪਤਾ ਨਹੀਂ ਲੱਗਣ ਦਿਆ ਤੇਰਾ ਕਿਹੜਾ ਤੇ ਮੇਰਾ ਕਿਹੜਾ ਤੇ ਫਿਰ 2 ਮਿੰਟ ਖਲੋ ਤੇ ਜਾ ਯਾਰ ਅਗਲੇ ਦੀ ਖਲੋ ਕੇ ਦਿਲ ਦੀ ਜਾਵਾਂ। ਧੜਕਨ ਵਧੀ ਆ ਤੇ ਤੂੰ ਡਾਇਲੌਗ 'ਚ ਪਿਆ ਤੇ ਤੂੰ ਪਹਿਲਾਂ ਜ਼ਿੰਦਗੀ ਮੌਤ ਭੁੱਲੀ ਆ ਤੇ ਤੇਰੇ ਤੇ ਨਹੀਂ ਟਾਈਮ ਆ ਸਕਦਾ ਕੋਈ ਯਾਰ ਬੱਚਿਆਂ ਦੀ ਰੋਟੀ ਕਮਾਉਣੀ ਸੌਖੀ ਆ ਫਿਰ ਨਹੀਂ ਸੌਖੀ ਆ ਵੀ ਤੇਰੇ ਤੇ ਨਹੀਂ ਟਾਈਮ ਤੇਰੀ ਨਹੀਂ ਧੜਕਨ ਵੱਧ ਸਕਦੀ ਵੱਧ ਸਕਦੀ ਆ ਤੇ ਮੈਂ ਤੈਨੂੰ ਨਹੀਂ ਕਹਾਂਗਾ ਹੈ ਤੂੰ ਕੰਮ ਕਰ ਇੱਥੇ ਉਹ ਯਾਰ ਪੈਸੇ ਨਹੀਂ ਲੈ ਯਾਰ ਪੈਸੇ ਲੈ ਇਹਦਾ ਮਤਲਬ ਆ ਵੀ ਉਦੋਂ ਤੁਸੀਂ ਮੈਨੂੰ ਮੌਲਾ ਬਣਾਓ ਹੁਣ ਤੇਰੇ ਦਰਦ ਹੋਣ ਲੱਗ ਪਈ ਇਹ ਆ ਅਸਲ ਚ ਆ ਗਈ ਜਦੋਂ ਯਾਰ ਤੈਨੂੰ ਪਹਿਲੇ ਮੈਂ ਦਾਖਲ ਕਰਾਵਾਂ ਜ਼ਿੰਦਗੀ ਮੌਤ ਸਿਹਤ ਤੰਦਰੁਸਤੀ ਹੁਣ ਫਿਲਮ ਦੇ ਨਾਲ ਹੀ ਆ ਨਹੀਂ ਸ਼ੂਟਿੰਗ ਫਿਰ ਕਡਿਆਲੋ ਜੀ ਰੱਖ ਲਈਏ ਯਾਰ ਹੋ ਤੂੰ ਜਾਂਦਾ ਫਿਰ ਵਾ ਸਵੇਰੇ ਇਹਦਾ। ਮੈਨੂੰ ਦੱਸ ਵੀ ਮੇਰੇ ਦਰਦ ਹੈਗੀ ਆ ਉਹ ਯਾਰ ਆ ਉੱਚੀ ਨਾ ਬੋਲਿਆ ਆਉਂਦੇ ਆਪਾਂ ਉਹ ਉੱਚੀ ਬੋਲਿਆ ਵਾ ਭਰਾਵਾ ਤਾਂ ਹੋਈ ਆ ਕੀ ਆ ਤੇ ਮੌਲਾ ਗੂੰਗਾ ਸੀਗਾ ਉੱਚੀ ਬੋਲਣਾ ਸੀ ਉਹਨੇ ਯਾਰ ਜਦੋਂ ਮੈਂ ਤੈਨੂੰ ਕਿਹਾ ਸੀ ਮੈਨੂੰ ਨਾ ਦੇ ਮੋਲੇ ਦਾ ਰੋਲ ਤੂੰ ਆਪ ਲਿਆ ਮੇਰੇ ਉਹ ਕੋਲੋਂ ਉੱਚੀ ਬੋਲਣਾ ਇੰਨਾ ਉੱਚੀ ਹੁਣ ਮੈਂ ਕਿਸ ਤਰ੍ਹਾਂ ਉਹਨਾਂ ਦਾ ਨੂਰੀ ਨੱਤ ਜਿੱਥੇ ਬੋਲ ਰਿਹਾ ਤੂੰ ਉੱਥੇ ਬੋਲ ਰਿਹਾ ਨਵਾਂ ਐ ਸੋਹਣਿਆ ਉਹ ਯਾਰ ਇਹ ਤੇ ਬਿਲਕੁਲ ਸੇਮ ਹੋ ਜਾਣਾ ਨਾ ਮੌਲਾ ਵੀ ਉੱਥੇ ਬੋਲੇ ਮੈਂ ਉਦਾਂ ਹੀ ਬੋਲਾਂਗਾ ਤੂੰ ਉਦਾਂ ਹੀ ਬੋਲ ਭਾਈ ਤੂੰ ਪਾਗਲ ਆਦਮੀ ਐ ਤੂੰ ਫਿਰ ਛੁੱਟੀ ਕਰ ਲੈਂਦਾ ਉਹ ਯਾਰਾ ਤੂੰ ਦੋ ਦੁਸ਼ਮਣੀ ਨਹੀਂ ਆ ਹੁਣ ਘੋੜੇ ਉੱਥੋਂ ਲੈ ਮੁਸੀਬਤ ਕੀਤੀ ਆ ਇਕੱਠੇ ਕੀਤੇ ਕੱਪੜੇ ਸਾਰਾ ਕੁਝ ਮੇਕਅਪ ਮਨ ਨੂੰ ਲਿਆ ਇੱਥੇ ਤੇਰੇ ਆ ਕੇ ਤੇ ਉਹ ਭਾਈ ਇੱਕ ਮਿੰਟ ਉਹ ਹੁਣ ਕੀ ਪੋਜੀਸ਼ਨ ਆ ਕਰੀ ਸ਼ੁਰੂ ਕਰੀਏ ਨਹੀਂ ਯਾਰ ਮੈਂ ਕਹਿੰਦਾ ਬੋਤਲ ਬਾਦਲ ਪੀ ਲਾ ਫਿਰ ਕੋਈ ਨਹੀਂ ਕਿਸੇ ਹੋਰ ਦਿਨ ਅੱਧੀ ਸ਼ੂਟਿੰਗ ਅੱਜ ਇਦਾਂ ਹੁੰਦੀ ਨਹੀਂ ਫਿਲਮਾਂ 'ਚ ਵੀ ਅੱਧੀ ਸ਼ੂਟ ਕਹਿੰਦੇ ਆ ਜੀ ਫੇਰ ਰੱਖ ਲਾਂਗੇ ਕੱਲ ਕਰਾਂਗੇ ਪੈਕਅਪ ਉਹ ਵੱਡੀਆਂ ਫਿਲਮਾਂ ਵਾ ਮਰੇ ਸਾਡੀ 20 ਮਿੰਟ ਦੀ ਫਿਲਮ ਆ ਉਹ ਯਾਰ ਉਹ ਕਹਿੰਦੇ 2.5 ਘੰਟੇ ਦੀ ਫਿਲਮ ਹੁੰਦੀ ਆ ਉਹ ਭਰਾਵਾ ਕਹਿੰਦੇ ਨਹੀਂ ਪੈਕਅਪ ਲਾਓ ਆਵਾਜ਼ ਪੈਕਅਪ ਐਵੇਂ ਮੈਂ ਕਮਾ ਪੈਕਅਪ ਪੈਕਅਪ ਉਹ ਫਿਲਮ ਕੱਢਦੇ ਜ਼ੇਨ ਚ ਉਹ ਨਹੀਂ ਮਿਲਣੀ ਸਾਨੂੰ ਯਾਰ ਉਹ ਹੁਣ ਦਿੱਤੇ ਆ ਨਾ ਹਕੂਮਤ ਨੇ ਪੈਸੇ ਦੇਖੀ ਕੋਈ ਸਾਡੇ ਗੱਲ ਆ ਗਿਆ ਤੇ ਫੇਰ ਕਹੀ ਤੂੰ ਯਾਰ ਉਹ ਤੇ ਉਹਨਾਂ ਨੇ ਲੈਣੇ ਵਜ਼ੀਰ ਆਲਾ ਨੇ ਕਿਹਾ ਨਹੀਂ ਲਓ ਪੈਸੇ ਬਣਾਓ ਫਿਲਮਾਂ ਸਾਨੂੰ ਵੀ ਥੋੜੇ ਜਿਹੇ ਦਿੱਤੇ ਆ 20,000 ਦਿੱਤਾ ਉਹਦੇ ਚ ਤੇ ਐ ਹੀ ਬਣਨਾ ਆਹੋ ਹੁਣ ਬੀਬੀ ਗੱਲ ਆ? ਮਰੀਮ ਤੇ ਚੰਗੇ ਕੰਮ ਕਰ ਰਹੀ ਆ ਕੀ ਬਾਤ ਹੈ ਜੀ ਉਹਨਾਂ ਦੀ ਵੇਖ ਲਓ ਉਹਨਾਂ ਨੇ ਸਾਰੇ ਜਿਹੜੇ ਪੈਪ ਪਟਾ ਕੇ ਨਵੇਂ ਪਵਾਰੇ ਏਡੇ ਪੈਪ ਵਿੱਚੋਂ ਭਾਵੇਂ ਮੋਟਰਸਾਈਕਲ ਲੰਘਾ ਲਓ ਤੁਸੀਂ ਚੱਲ ਯਾਰ ਹੁਣ ਉਹ ਤੇ ਚਲੋ ਜੋ ਕਰ ਰਹੇ ਚੰਗਾ ਹੀ ਚੱਲ ਕਰਦੇ ਐਕਸ਼ਨ ਚ ਆ ਹੈ ਹਾਂ ਭਾਈ ਡਾਇਰੈਕਟਰ ਐਕਸ਼ਨ ਯਾਰ ਫੇਰ ਉਹੀ ਯਾਰ ਸੋਟ ਲਿਆ ਗੰਡਾਸਾ ਯਾਰ ਤੂੰ ਇਹਨੂੰ ਫੜ ਲਾ ਦੌੜ ਗਿਆ ਤੇ ਫੇਰ ਨਹੀਂ ਫੜਿਆ ਜਾਣਾ ਓ ਯਾਰ ਸ਼ੂਟਿੰਗਾਂ 'ਚ ਪਾਣੀ ਨਹੀਂ ਹੁੰਦਾ ਪ੍ਰੋਡਕਸ਼ਨ ਮਰ ਗਈ ਆ ਤੇਰੀ ਪ੍ਰੋਡਕਸ਼ਨ ਆ ਪਾਣੀ ਨਹੀਂ ਹੁੰਦਾ ਸ਼ੂਟਿੰਗਾਂ 'ਚ ਪਾਣੀ ਨਾਲੇ ਜਗ੍ਹਾ ਪੀ ਲਾ ਨਾਲੇ ਇਹ ਕਿਹੜੀ ਤੂੰ ਸ਼ੂਟ ਰੱਖ ਲਈ ਆ ਅਗਲੇ ਯਾਰ ਸ਼ਾਨ ਸਾਹਿਬ ਦੇ ਭੱਜ ਕੇ ਹੁੰਦੇ ਆ ਸਰ ਇਹ ਸ਼ਾਨ ਆ ਰਹੀ ਹੈ ਸਰ ਆ ਪਾਣੀ ਪੀਓ ਮੈਂ ਹੁਣ ਇੱਥੇ ਬੈਠਾ ਓ ਯਾਰ ਤੂੰ ਸਵੇਰੇ ਗੋਗੇ ਜਦੋਂ ਘੋੜੀ ਨੇ ਪਾਣੀ ਪੀਤਾ ਤੂੰ ਨਾਲ ਹੀ ਪੀਤਾ ਵਾ ਯਾਰ ਇੱਕ ਜਿੰਨਾ ਉਹਨੇ ਪੀਤਾ ਉਨਾ ਹੀ ਤੂੰ ਪੀਤਾ ਚੱਲ ਯਾਰ ਕਰੋ ਐਕਸ਼ਨ ਮੈਂ ਕਰਦਾ ਰੋਲ ਕਰੋ ਯਾਰ ਕੈਮਰਾ ਤੈਨੂੰ ਮੈਂ ਰਿਪੋਰਟਾਂ ਵੀ ਦਿਖਾਈਆਂ ਵਾ ਆਪਣੀਆਂ ਫੇਰ ਤੈਨੂੰ ਯਕੀਨ ਨਹੀਂ ਆਇਆ ਇਸ ਗੱਲ ਦਾ ਤਾਂ ਐਸੇ ਬੇਤਬਾਰੇ ਐਕਟਰ ਹੋ ਨਾ ਤੁਸੀਂ ਅਗਲੇ ਤੇ ਯਕੀਨ ਨਹੀਂ ਕਰਦੇ ਵੀ ਤੈਨੂੰ ਜੀ ਪਤਾ ਮੈਨੂੰ ਇਹ ਪ੍ਰੋਬਲਮ ਆ ਤੂੰ ਫਿਲਮ ਹੀ ਨਾ ਫੜ ਆਹੋ ਬੱਚੇ ਤੇਰਾ ਮੈਂ ਸੀਨਾ ਚਾਰ ਕਰਕੇ ਤੇਰਾ ਬਾਈਪਾਸ ਕਰ ਦਿਆਂਗਾ ਗੱਡੀ ਦੀ ਜੇ ਲੱਤ ਲਾਈ ਸੀ ਕਿਹੜਾ ਮੌਲਾ ਜਿੱਤ ਮੱਖੀਆਂ ਬਹਿੰਦੀਆਂ ਯਾਰ ਘੋੜੇ ਵਾਲੀਆਂ ਮੇਰੇ ਤੇ ਬਈ ਜਾਂਦੀਆਂ ਮੇਰਾ ਕਸੂਰ ਹੈ ਸ਼ੁਕਰ ਕਰ ਘੋੜੇ ਵਾਲੀਆਂ ਨਹੀਂ ਤੇ ਤੇਰੇ ਤੇ ਕੂੜੇ ਵਾਲੀਆਂ ਬਹਿੰਦੀਆਂ ਯਾਰ ਤੂੰ ਕਾਮੇਡੀ ਫਿਲਮ ਬਣਾਉਣ ਡਿਆ ਵਾ ਜਾਂ ਤੂੰ ਜਿਹੜੀ ਐਕਸ਼ਨ ਵਾ ਇੱਕ ਗੱਲ ਕਰ ਲੈ ਨਾ ਐਕਸ਼ਨ ਫਿਰ ਵਿੱਚ ਜੁਗਤਾਂ ਕਿਉਂ ਕਰਦਾ ਤੂੰ ਬਸ ਫਿਰ ਭਗਤਪੁਰ ਦੇ ਮੇਲੇ ਤੇ ਮੈਦਾਨ ਸਜੇਗਾ ਉੱਥੇ ਮੌਲਾ ਵੀ ਹੋਏਗਾ ਤੇ ਨੂਰੀ ਵੀ ਜੇ ਦੀ ਚਿੱਤ ਹੋ ਗਈ ਹੱਥ ਜੋੜ ਕੇ ਮਜਮੇ ਚੋਂ ਬਾਹਰ ਚਲਾ ਜਾਏਗਾ ਆਏ ਜੇ ਭਗਤਪੁਰ ਦੇ ਮੇਲੇ ਤੇ ਆਣਾ ਹੀ ਤੇ ਆਪਣਾ ਕਫਨ ਨਾਲ ਲੈ ਕੇ ਆਈ ਨੂਰੀ ਨਾਲ ਲੈ ਕੇ ਆਈ ਕੀ ਗੱਲ ਕਫਨ ਮਹਿੰਗਾ ਹੋ ਜਾਣਾ ਹੈ ਓਏ ਕਫਨ ਤੇ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ ਤੈਨੂੰ ਤੇ ਖਰੇ ਕਬਰ ਦੀ ਜਗ੍ਹਾ ਵੀ ਮਿਲਣੀ ਹੈ ਕਿ ਨਹੀਂ ਮੌਲਿਆ ਖਲੋ ਕੇ ਗੱਲ ਕਰ ਮੇਰੇ ਨਾਲ ਖਲੋ ਕੇ ਗੱਲ ਕਰਾਂਗਾ ਜਿੰਨੀ ਕਿ ਤੇਰੀ ਸਿਹਤ ਹੈ ਤੈਨੂੰ ਤੇ ਮੈਂ ਮਾੜੇ ਜੇ ਟੋਏ 'ਚ ਵੀ ਦਫਨਾ ਦੇਣਾ ਹੀ ਓਏ ਜੱਟਾ ਓਏ ਖਲੋ ਜਾ ਯਾਰ ਖਲੋ ਜਾ ਨੂਰੀ ਯਾਰ ਗਲਤ ਹੋ ਗਿਆ ਦੁਬਾਰਾ ਕਹੀ ਨੂਰੀ ਨਾ ਯਾਰ ਪਿੱਛੇ ਹੋ ਘੋੜੇ ਥੋੜਾ ਜਿਹਾ ਪਿੱਛੇ ਹੋ ਜਾ ਐਕਸ਼ਨ ਡਾਇਰੈਕਟਰ ਕੈਮਰਾ ਰੋਲ ਐਕਸ਼ਨ ਬੋਲੇ ਨੱਤ ਕਹਿੰਦੇ ਨੱਤ ਓਏ ਜੱਟਾ ਓਏ ਜੱਟ ਓ ਯਾਰ ਓਏ ਇਹਨੂੰ ਖੁਦਾ ਦਾ ਵਾਸਤਾ ਜੇ ਯਾਰ ਇਹਨੂੰ ਕੁਝ ਸਮਝਾਓ ਯਾਰ ਇੱਕ ਡਾਇਲੌਗ ਨਹੀਂ ਇਹਦੇ ਕੋਲ ਓਏ ਬੋਲਿਆ ਯਾਰ ਜਾਂਦਾ ਦਰਦ ਜੋ ਹੋਣ ਡਈ ਆ ਓਏ ਹੋਏ ਇਹ ਲੈ। ਯਾਰ
ਗੰਡਾਸੇ ਦੀ ਵਜ੍ਹਾ ਤੋਂ ਹੋ ਰਹੀ ਹੈ। ਉਹ ਯਾਰਾ ਖੱਲੀ ਪੈ ਗਈ ਬਾਹ ਤੇ ਨਾ। ਚਲੋ ਯਾਰ ਐਡਾ ਡਾਇਰੈਕਟਰ ਸਾਹਿਬ ਬਿਮਾਰ ਮੌਲਾ ਮੈਨੂੰ ਤੁਸੀਂ ਦੇ ਦਿੱਤਾ ਹੈ। ਬਿਮਾਰ ਦੱਸੋ ਮੈਨੂੰ ਕੀ ਕਰੀਦਾ ਇਹਦਾ? ਆ ਰਹੇ ਮੌਲਾ ਇਹਦਾ ਬਲੱਡ ਚੇਂਜ ਕਰਾ ਦਈਏ? ਚੇਂਜ ਕਰਾ ਦਿਓ ਯਾਰ। ਤੂੰ ਤੇ ਚੁੱਪ ਕਰ ਗਈ ਆ, ਉਹਨੂੰ ਕਹਿ ਮੈਨੂੰ ਕਹਿਣ ਦੇ। ਡਾਇਰੈਕਟਰ ਸਾਹਿਬ ਆ ਕਰਾਇਓ ਯਾਰ ਉੱਥੋਂ ਹੀ ਐਕਸ਼ਨ ਤੋਂ ਯਾਰ। ਕੀ ਹੋ ਮੌਲਾ ਜੀ ਘੋੜੇ ਤੇ ਵੀ ਹੱਥ ਰੱਖੋ। ਅੱਛਾ ਇੱਥੇ ਤੇਰਾ ਡਾਇਲੌਗ ਹੈਗਾ ਕਿ ਚੁੱਪ ਕਰਕੇ ਇਥੋਂ ਨਸ ਜਾ ਯਾਰ ਉਹ ਨੂਰੀ। ਪਹਿਲੇ ਉਹ ਤੇ ਕਹਿ ਲਾ, ਮੈਨੂੰ ਕਿਹੜਾ? ਮੌਲਾ ਤੇ ਕਹਿ ਲੈਣ ਦੇ। ਕਹਿ ਲਓ ਚਲੋ। ਕੈਮਰਾ ਰੋਲ ਐਕਸ਼ਨ। ਓਏ ਜਟਾ ਯਾਰ ਰਗਾਂ ਤੇ ਆਪਣੀਆਂ ਸਹੀ ਕਰ, ਤੇਰਾ ਕਿਤੇ ਤੈਨੂੰ ਨਿਸ਼ਾਨਾ ਵੀ ਪਿਆਇਆ। ਇਹ ਕੀ ਕਰਦਾ ਜਦੋਂ ਮੈਂ ਬੋਲ ਕੇ ਉੱਤੇ ਕਹਿ। ਉੱਤੇ ਮੈਂ ਜਾਣਾ ਨਾ ਓਵਰ ਉਦੋਂ ਤੂੰ ਵੇਖਿਆ ਵਾ ਯਾਰ ਤੂੰ ਮੈਨੂੰ ਛੱਡ, ਤੂੰ ਆਪਣਾ ਕਹਿ ਮੈਂ ਡਬਿੰਗ ਚ ਕਰ ਲਾਂਗਾ। ਠੀਕ ਤੂੰ ਕ੍ਰਾਈ ਸਾਹਿਬ ਦਾ ਦੇਖਿਆ ਜਦੋਂ ਉਹਨਾਂ ਨੇ ਕਿਹਾ ਜੱਟਾ? ਡਾਇਰੈਕਟਰ ਸਾਹਿਬ ਇਹਦੇ ਨਾ ਲੈਦਾ ਕਲੋਜ਼ ਲੈ ਲਓ ਮੇਰੇ ਲੈਦਾ ਨਹੀਂ ਲੈਦਾ ਟੂ ਸ਼ਾਟ ਆ, ਇੱਥੇ ਖਲੋ ਕੇ ਕਰ। ਐਡਾ ਤੇਰੇ ਤੂੰ two ਮਾਮਾ ਵਾ, shot ਤੂੰ ਆ। ਕੱਲਾ ਸ਼ਾਟ ਆਪਣੇ ਤੋਂ ਆਏਗਾ। ਹਾਂ ਦਿਲ 'ਚ ਤੇਰੇ ਦਰਦ ਹੁੰਦੇ ਹੀ, ਕਦੀ ਤੇਰੀ ਵੱਖੀ ਚੜ ਜਾਂਦੀ, ਕਦੀ ਗੁਰਦੇ 'ਚ ਦਰਦ ਆ। ਇਹ ਰਹਿ ਕੀ ਗਿਆ ਤੇਰੇ 'ਚ? ਕਿ ਮੌਲੇ ਜੀ ਕਿੱਥੇ ਤੱਕ ਜੁਰਤ ਜਾਂਦੀ ਏ? ਨਾ ਮਿਲਿਆ ਤੇ ਲੱਭ ਲਾਂਗਾ। ਲੱਭ ਗਿਆ ਤੇ ਨੱਕ ਨੱਕ ਡੁੱਬ ਜਾਏਗਾ। ਮੈਂ ਤੇ ਪਹਿਲੇ ਵੀ ਕਿਹਾ ਤੂੰ ਨੱਕ ਨੱਕ ਯਾਰ। ਉਹ ਮਿਕਸ ਹੋ ਗਏ ਹਾਂ ਇੱਥੇ ਤੂੰ ਕਹਿਣਾ ਜ਼ਿੰਦਗੀ ਰਹੀ ਤੇ ਫੇਰ ਮਿਲਾਂਗੇ। ਯਾਰ ਮਿਲਣਾ ਹੀ ਆ, ਮੈਂ ਮਰ ਜਾਣਾ ਵਾ ਕਿਉਂ ਮੈਂ ਕਹਾਂ ਜ਼ਿੰਦਗੀ ਰਹੀ ਹੈ? ਇਹ ਥੋੜ ਦਿਲਿਆਂ ਦੇ ਕੰਮ ਹੁੰਦੇ ਏਦਾਂ ਕਹਿਣਾ ਕੀ ਵੀ ਜ਼ਿੰਦਗੀ ਰਹੀ ਤੇ ਫੇਰ ਮਿਲਾਂਗੇ। ਮੈਂ ਰਹਿਣਾ ਹੀ ਆ, ਮੈਨੂੰ ਕੀ ਹੋਇਆ ਵਾ? ਆ 15 ਦਿਨ ਦਿੱਤੇ ਆ ਬੈੱਡ ਰੈਸਟ ਦੇ, ਉਸ ਤੋਂ ਬਾਅਦ ਮੌਲਾ ਤਿਆਰ ਆ। ਓਏ ਜਾਨਾ ਮੇਰੀ ਘੋੜੀ ਕੋ ਤੁਰਿਆ ਨਹੀਂ ਜਾਂਦਾ। ਓਏ ਇੱਕ ਸੰਡਾ ਖੋਲ ਦੇ ਓਏ। ਓਏ ਔਕਾਤ ਤੋਂ ਵੱਧ ਮੋਢਾ ਨਹੀਂ ਲਾਈਦਾ ਨੂਰੀ। ਪਾਂਟੀ ਲੱਗਾ ਏ ਸੋਹਣਿਆ। ਇੱਥੇ ਗਿਆ ਹੋ ਗਿਆ ਰਿਕਾਰਡ ਭਾਜੀ। ਯਾਰ ਬ੍ਰੇਕ ਕਰ ਲਓ ਮੈਂ ਕਹਿੰਦਾ। ਉਹ ਖਲੋ ਜਾ, ਬ੍ਰੇਕ ਤੈਨੂੰ ਘਰੋਂ ਕੁਛ ਨਹੀਂ ਖਾ, ਐਡਾ ਗਰੀਬ ਐਕਟਰ ਆ। ਯਾਰ ਗਰੀਬ ਸਾਰੇ ਨੀ। ਘਰੋਂ ਨਾਸ਼ਤਾ ਕਰਕੇ ਆਉਂਦੇ। ਖਾਈਏ ਨਾ ਸਵੇਰੇ 3 ਵਜੇ ਦੇ ਇੱਥੇ ਲੱਗੇ ਆ ਯਾਰ। ਤੂੰ ਪ੍ਰੋਡਕਸ਼ਨ ਤੇ ਤੂੰ ਚੱਲ ਫਿਰ ਯਾਰ ਹੈਲੋ ਕਰ ਯਾਰ ਏਦਾਂ ਹੱਥ ਚਲਾਕੀ ਨਾ ਕਰ। ਕੀ ਨਾ ਕਰ ਆਹ ਮੈਂ ਮੌਲਾ ਮੂਲਾ ਇੱਥੇ ਕਰਨਾ ਤੈਨੂੰ ਦੱਸਾਂ। ਐਡਾ ਸਾਡੇ ਕੋਲ ਅਸੀਂ ਯਤੀਮ ਨਹੀਂਗੇ। ਐਡਾ ਤੂੰ ਮੌਲਾ ਜੱਟ। ਉਹ ਖਲੋ ਜਾ ਯਾਰ, ਤੁਸੀਂ ਲੋਕ ਇਹ ਹੈ ਜੀ ਮੌਲੇ ਦਾ, ਇਹ ਮੌਲਾ ਵਾ। ਇਹ ਥੱਲੋਂ ਮੌਲਾ ਨਿਕਲਿਆ। ਪਿਆ ਯਾਰ ਤੁਹਾਡਾ। ਥੱਲੋਂ ਕੌਲਾ ਨਿਕਲਿਆ। ਕੱਟ ਯਾਰ ਆ ਜ਼ਿਆਦਤੀ ਆ। ਕਿਸੇ ਦੇ ਐਕਟਰ ਦੀ ਪ੍ਰੌਪਸ ਇਦਾਂ ਨਹੀਂ ਲਾਈ ਦੀ ਨਹੀਂ ਕੈਮਰਾ। ਪ੍ਰੋਫੈਸਰ ਤੂੰ ਫੇ ਘੰਟਾ ਹੋ ਗਿਆ ਮੈਨੂੰ ਕਹੀ ਜਾਂਦੇ ਆ। ਕਦੀ ਤੇਰੇ ਦਿਲ ਤੇ ਦਰਦ ਹੋ ਪੈਂਦੀ, ਕਦੀ ਕਿਤੇ ਹੋ ਪੈਂਦੀ ਆ। ਤੇ ਤੂੰ ਮਾਮਾ ਲੱਗਦਾ ਇਸ ਗੱਲ ਦਾ। ਡਾਇਰੈਕਟਰ ਕਵੇ ਸਾਨੂੰ ਜੋ ਕਹਿਣਾ। ਤੇ ਤੂੰ ਮਾਮਾ ਲੱਗਦਾ? ਮੇਰੇ 20 ਵਾਰੀ ਮੈਂ ਡਾਇਲੌਗ ਬੋਲਣਾ, ਤੇਰੇ ਕੋ ਇੱਕ ਨਹੀਂ ਲੱਗਣ ਦਿਆ। ਤੂੰ ਪ੍ਰੌਪਸ ਕਿਉਂ ਲਾਈ ਆ? ਪ੍ਰੋਪਸ ਤੈਨੂੰ ਚੰਗੀ ਨਹੀਂ ਸੀ ਲੱਗਦੀ ਤਾਂ ਚੰਗੀ ਲਾਈ ਆ। ਸਾਨੂੰ ਉਦਾਂ ਹੀ ਨਹੀਂ ਤਮੀਜ਼ ਹੀ ਨਹੀਂ ਗਈ ਐਕਟਿੰਗ ਦੀ। ਤੈਨੂੰ ਤਮੀਜ਼ ਆ? ਹਾਂ ਤੁਸੀਂ ਲੋਕ ਪ੍ਰੌਪਸ ਦੇ ਨਾਲ ਕਾਮੇਡੀ ਕਰਨ ਵਾਲੇ ਸਮਝਦੇ ਹੋ ਨਾ? ਮੌਲਾ ਬਣਨਾ ਨਹੀਂ ਆਉਂਦਾ, ਰੋਂਦੇ ਮੌਲੇ ਨੂੰ। ਚੱਲ ਚੱਲ ਜਾ ਕੰਮ ਕਰ। ਦੁਬਾਰਾ ਆਵਾਂਗੇ ਹੈ ਮੌਲਾ, ਦੁਬਾਰਾ ਆਵਾਂਗੇ, ਦੁਬਾਰਾ ਸੀਨ ਲਵਾਂਗੇ। ਓਏ ਕੋਈ ਸੀਨ ਦੁਬਾਰਾ ਨਹੀਂ ਹੋਏਗਾ। ਆਪੇ ਆ ਜਾ ਤੁਹਾਡਾ ਮੌਲਾ। ਵਾਕਈ ਯਾਰ ਗੋਗਾ ਗੋਗਾ ਹੀ ਹੈ, ਇਹਦੀ ਕੋਈ ਰੀਸ ਨਹੀਂ ਕਰ ਸਕਦਾ। ਅਸੀਂ ਬੜੇ ਕਮੇਡੀਅਨ ਦੇਖੇ ਆ, ਪਰ ਜਿੱਦਾਂ ਗੋਗਾ ਕਮੇਡੀ ਕਰਦਾ ਇਦਾਂ ਦਾ ਆਪਾਂ ਕੋਈ ਬੰਦਾ ਨਹੀਂ ਵੇਖਿਆ। ਨਹੀਂ ਅਲਬੇਲਾ ਭਾਈ ਵੀ ਬਹੁਤ ਅਲਬੇਲਾ ਹੀ ਕਰਦਾ ਆ, ਪਰ ਅਲਬੇਲਾ ਸਾਹਿਬ ਦੀ ਇੱਕ ਹੋਰ ਤਰੀਕੇ ਦੀ ਕਮੇਡੀ ਆ। ਜਿਹੜਾ ਗੋਗਾ ਹੈ ਨੈਚੁਰਲੀ ਕਮੇਡੀ ਕਰਦਾ, ਜਿਵੇਂ ਨਾ ਜਿਹੜੀ ਨੈਚੁਰਲ ਗੱਲਾਂ ਹੁਣ ਕਰਨ ਲੱਗ ਪਿਆ। ਆਓ ਗਿਆ ਜੀ ਮੌਲਾ, ਆਓ ਇੱਦਾਂ। ਤੇ ਬਹੁਤ ਵਧੀਆ ਲੱਗਦਾ। ਇੱਕ ਉਹਨਾਂ ਦਾ ਫੇਸ ਇਦਾਂ ਦਾ ਨਾ, ਕਮੇਡੀਅਨ ਜਿਹੇ ਲੱਗਦੇ ਉਦਾਂ ਫੇਸ ਤੋਂ ਹੀ। ਜਿਵੇਂ ਆਪਣੇ ਇੰਡੀਆ ਦੇ ਵਿੱਚ ਜੋਨੀ ਲੀਵਰ ਨੇ, ਉਹ ਕੋਈ ਗੱਲ ਕਰ ਦੇਣ ਉਹਨੇ ਫੇਸ ਹੀ ਇਦਾਂ ਦਾ ਵੀ ਬੰਦੇ ਨੂੰ ਹਾਸਾ ਆ ਹੀ ਜਾਂਦਾ ਆ। ਸੋ ਬਹੁਤ ਕਮਾਲ ਦੀ ਵੀਡੀਓ ਸੀ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਆ ਕਰੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਇਹਨਾਂ ਦੀ ਹੋਰ ਕਿਹੜੀ ਵੀਡੀਓ ਤੇ ਤੁਸੀਂ ਰਿਐਕਸ਼ਨ ਵੀਡੀਓ ਦੇਖਣਾ ਚਾਹੁੰਦੇ ਹੋ। ਸੋ ਤੁਹਾਡੇ ਲਈ ਜ਼ਰੂਰ ਲੈ ਕੇ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਹੀ। ਸਤਿ ਸ਼੍ਰੀ ਅਕਾਲ।